ਰੋਜ਼ਵਾਰ ਭੁਲੇਖਾ ਪੰਜਾਬੀ ਬੋਲੀ ਤੇ ਰਹਿਤਲ ਦਾ ਅਜਿਹਾ ਮੁਹਾਂਦਰਾ ਹੈ ਜਿਹੜਾ ਲੋਕਾਈ ਦੀ ਆਵਾਜ਼ ਹੋਣ ਦੇ ਨਾਲ ਸਾਬਤ ਕਰਦਾ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਦੀ ਸਹਾਫਤ ਵੇਲੇ ਦੀਆਂ ਸਭੇ ਲੋੜਾਂ ਪੂਰੀਆਂ ਕਰਦੀ ਹੈ। 35 ਵਰਿਆਂ ਤੋਂ ਮੁਸਲਸਲ ਛਪਣ ਵਾਲਾ ਇਹ ਅਖਬਾਰ ਮੁਦੱਸਰ ਇਕਬਾਲ ਬੱਟ ਹੋਰਾਂ ਦੀ ਹਯਾਤੀ ਦਾ ਨਿਚੋੜ ਹੈ, ਜਿਨ੍ਹਾਂ ਆਪਣੇ ਦਿਨ ਰਾਤ ਪੰਜਾਬੀ ਸਹਾਫਤ ਦੇ ਨਾਵੇਂ ਲਾ ਕੇ ਨਾਮੁਮਕਿਨ ਨੂੰ ਮੁਮਕਿਨ ਬਣਾਇਆ। ਪੰਜਾਬੀ ਅਖਬਾਰ ਕੱਢਣਾ ਇਹ ਕੋਈ ਸੌਖਾ ਕੰਮ ਨਹੀਂ ਹੈ। ਇਹ ਇੰਝ ਹੀ ਸਮਝੋ ਜਿਵੇਂ ਕਿਸੇ ਅੰਨੇ ਖੂਹ ਦੇ ਵਿੱਚ ਨਾ ਤੁਸੀਂ ਆਪਣੇ ਪੈਸੇ, ਆਪਣੀਆਂ ਮਿਹਨਤਾਂ, ਆਪਣਾ ਹਲੂਸ ਸੁੱਟਦੇ ਜਾਓ ਔਰ ਕਿਸੇ ਕੋਲੋਂ ਕੋਈ ਰਿਟਰਨ, ਕਿਸੇ ਕੋਲੋਂ ਕੋਈ ਲੱਭਤ, ਕੋਈ ਫਾਇਦੇ ਦੀ ਉਮੀਦ ਵੀ ਨਾ ਰੱਖੋ। ਇਸੇ ਲਈ ਇਹ ਹੋਇਆ ਪਾਕਿਸਤਾਨ ਦੇ ਵਿੱਚ ਕਿ ਬੜੇ ਘੱਟ ਪੰਜਾਬੀ ਅਖਬਾਰਾਂ ਦੇ ਹਵਾਲੇ ਨਾਲ ਤਜਰਬੇ ਹੋਏ ਨੇ। ਬਹੁਤ ਸਾਰੇ ਲੋਕਾਂ ਨੇ ਅਗਰ 'ਚ ਡਮੀ ਰੱਖੀ ਹੈ ਅਖਬਾਰਾਂ ਦੀ ਔਰ ਇਸੇ ਤਰ੍ਹਾਂ ਜਿਹੜਾ ਉਹ ਉਹਨਾਂ ਸਿਲਸਿਲਾ ਕੀਤਾ, ਪਰ ਸਿਰਫ ਇੱਕ ਅਖਬਾਰ ਜਿਹਦਾ ਅਸੀਂ ਬੜੇ ਹੀ ਮਾਣ ਨਾਲ, ਬੜੇ ਹੀ ਫਖਰ ਨਾਲ ਜ਼ਿਕਰ ਕਰ ਸਕਦੇ ਹਾਂ, ਉਹ ਸਾਡਾ ਰੋਜ਼ਾਨਾ ਪੰਜਾਬੀ ਅਖਬਾਰ ਭੁਲੇਖਾ ਹੈ। ਮੁਦੱਸਰ ਇਕਬਾਲ ਬੱਟ ਸਾਹਿਬ ਦੀ ਆਪਣੀ ਸ਼ਖਸੀਅਤ ਨੂੰ ਅਗਰ ਤੁਸੀਂ ਉਸ ਅਖਬਾਰ ਦੇ ਵਿੱਚ ਵੇਖੋ ਤਾਂ ਤੁਹਾਨੂੰ ਇੱਕ ਬੜੀ ਹੀ ਤਸੱਲੀ ਹੁੰਦੀ ਹੈ ਕਿ ਇੱਕ 7 ਰੰਗਾਂ ਵਿੱਚ ਛਪਦਾ ਅਖਬਾਰ, ਜਿਹਦੇ ਵਿੱਚ ਪੰਜਾਬੀ ਮੂਵਮੈਂਟ ਦੀ, ਪੰਜਾਬੀ ਲਹਿਰ ਦੀਆਂ ਸਾਰੀਆਂ ਖਬਰਾਂ ਵੀ ਤੁਹਾਨੂੰ ਮਿਲਣਗੀਆਂ ਅਤੇ ਤੁਸੀਂ ਫਖਰ ਨਾਲ ਇੱਕ ਖੂਬਸੂਰਤ ਅਖਬਾਰ ਕਿਸੇ ਵੀ ਆਲਮੀ ਪੱਧਰ ਦੇ ਅਖਬਾਰ ਦੇ ਸਾਹਮਣੇ ਰੱਖ ਕੇ ਕਹੋਗੇ ਕਿ ਸਾਨੂੰ ਮਾਣ ਹੈ ਕਿ ਇਹ ਉਹ ਪੰਜਾਬੀ ਅਖਬਾਰ ਭੁਲੇਖਾ ਹੈ ਜਿਹੜਾ 35 ਸਾਲ ਤੋਂ ਲਾਹੌਰ ਤੋਂ ਬਿਲਕੁਲ ਬੜੀ ਹੀ ਬਾਕਾਇਦਗੀ ਨਾਲ ਬੇਸ਼ੁਮਾਰ ਮਸਾਇਲ ਦੇ ਬਾਵਜੂਦ ਨਿਕਲਦਾ ਰਿਹਾ। ਅਗਰ ਰੋਜ਼ਵਾਰ ਭੁਲੇਖਾ ਨਾ ਹੁੰਦਾ, ਅਗਰ ਇਹ ਤਾਸੁਰ ਜ਼ਾਹਿਲ ਨਾ ਕੀਤਾ ਜਾਂਦਾ ਕਿ ਪੰਜਾਬੀ ਬੋਲੀ ਜ਼ਰਾਏ ਅਬਲਾਗ ਦੀ ਬੋਲੀ ਨਹੀਂ ਹੋ ਸਕਦੀ, ਤੇ ਯਕੀਨ ਮੰਨੋ ਅੱਜ ਪੰਜਾਬੀ ਦੇ ਨਾਮ ਲੇਵਾ ਬੜੇ ਘੱਟ ਹੁੰਦੇ। ਪੰਜਾਬੀ ਤਹਿਰੀਕ ਵੀ ਉਸ ਮੁਕਾਮ ਉੱਤੇ ਨਾ ਹੁੰਦੀ ਜਿਸ ਮੁਕਾਮ ਉੱਤੇ ਅੱਜ ਹੈ। ਇਹਦਾ ਕ੍ਰੈਡਿਟ ਮੁਦੱਸਰ ਇਕਬਾਲ ਬੱਟ ਹੋਰਾਂ ਨੂੰ ਜਾਂਦਾ ਹੈ। ਹਾਲਾਂਕਿ ਸਾਡੀ ਬਦਕਿਸਮਤੀ ਹੈ ਕਿ ਇਹ ਕ੍ਰੈਡਿਟ ਸਾਡੀਆਂ ਸਰਕਾਰਾਂ ਨੂੰ ਲੈਣਾ ਚਾਹੀਦਾ ਸੀ। ਸਾਡੀ ਹਰ ਸਰਕਾਰ ਜਿਹੜੀ 60% ਆਬਾਦੀ ਦੀ ਤਰਜਮਾਨੀ ਦੀ ਦਾਅਵੇਦਾਰ ਰਹੀ, ਜਿਹੜੀ ਪੰਜਾਬ 'ਚ ਹਕੂਮਤ ਕਰਦੀ ਰਹੀ, ਉਹਦਾ ਮੁੱਢਲਾ ਫਰਜ਼ ਸੀ ਕਿ ਉਹ ਪੰਜਾਬੀ ਸਹਾਫਤ ਦੀ ਆਬਿਆਰੀ ਕਰਦੀ, ਪੰਜਾਬੀ ਸਹਾਫਤ ਦੀ ਸਰਪ੍ਰਸਤੀ ਕਰਦੀ, ਪੰਜਾਬੀ ਸਹਾਫਤ ਦੇ ਵਿੱਚ ਛਪਣ ਵਾਲੇ ਅਖਬਾਰਾਂ ਦਾ ਜਿਹੜੇ ਉਹਦੇ ਮੁਆਸ਼ੀ ਮਾਮਲਾਤ ਨੇ ਉਹਨਾਂ ਨੂੰ ਤਰਜੀਹੀ ਬੁਨਿਆਦਾਂ 'ਤੇ ਵੇਖਦੀ, ਹੱਲ ਕਰਦੀ। ਔਰ ਸਰਕਾਰਾਂ ਨੇ ਜਿਹੜਾ ਇੱਕ ਫਰਜ਼ੀ ਤੌਰ 'ਤੇ ਇੱਕ ਖਾਤਾ ਪੂਰੀ ਕਰਕੇ 5% ਸਰਕਾਰੀ ਇਸ਼ਤਿਹਾਰਾਂ ਦਾ ਕੋਟਾ ਮੁਕਰਰ ਕਰ ਦਿੱਤਾ, ਪਰ ਕਦੀ ਵੀ ਪੰਜਾਬੀ ਅਖਬਾਰਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ। ਲਿਹਾਜ਼ਾ ਮੈਂ ਸਮਝਦਾ ਹਾਂ ਕਿ ਮੁਦੱਸਰ ਇਕਬਾਲ ਬੱਟ ਹੋਰਾਂ ਨੇ ਜਿਸ ਤਰ੍ਹਾਂ ਆਪਣਾ ਸਾਰਾ, ਆਪਣੀ ਜਾਇਦਾਦ ਵੇਚ ਕੇ, ਆਪਣੇ ਮੁਆਸ਼ ਦੀ ਕੁਰਬਾਨੀ ਦੇ ਕੇ, ਆਪਣੇ ਹਰ ਕਿਸਮ ਦੇ ਜ਼ਰੀਏ ਨੂੰ ਕੁਰਬਾਨ ਕਰਕੇ ਪੰਜਾਬੀ ਸਹਾਫਤ ਦਾ ਦੀਵਾ ਬਾਲਿਆ, ਇਹ ਉਹਨਾਂ ਨੂੰ ਬਹੁਤ ਵੱਡਾ ਕਰ ਦਿੰਦਾ ਹੈ। ਰੋਜ਼ਵਾਰ ਭੁਲੇਖਾ ਪੰਜਾਬੀ ਜ਼ੁਬਾਨ ਦਾ ਮੁਸਲਸਲ 35 ਵਰਿਆਂ ਤੋਂ ਛਪਣ ਵਾਲਾ ਅਖਬਾਰ ਹੈ, ਜਿਹੜਾ ਮੈਂ ਸਮਝਣਾ ਵਾਂ ਕਿ ਪੂਰੇ ਪੰਜਾਬ ਵਿੱਚ ਇਹ ਨਿਵੇਕਲਤਾ ਰੱਖਦਾ ਹੈ ਕਿ ਹੋਰ ਕੋਈ ਅਖਬਾਰ ਐਸਾ ਨਹੀਂ ਪੰਜਾਬੀ ਜ਼ੁਬਾਨ ਦਾ ਜਿਹੜਾ ਮੁਸਲਸਲ ਛਪਿਆ ਹੋਵੇ। ਅਤੇ ਇਹਦਾ ਸਿਹਰਾ ਜਿਹੜਾ ਹੈਗਾ ਉਹ ਸਾਰਾ ਮੁਦੱਸਰ ਇਕਬਾਲ ਬੱਟ ਹੋਰਾਂ ਦੇ ਸਿਰ ਜਾਂਦਾ ਹੈ, ਇਸ ਵਾਸਤੇ ਕਿ ਬੜੇ ਪੰਧ ਹੀ ਆਏ, ਉਹਨਾਂ ਪੰਧ ਸ਼ੁਰੂ ਕੀਤਾ ਪੰਜਾਬੀ ਦਾ, ਲੇਕਿਨ ਸਾਰੇ ਰਾਹ 'ਚ ਛੱਡ ਕੇ ਟੁਰ ਗਏ। ਪਰ ਮੁਦੱਸਰ ਇਕਬਾਲ ਬੱਟ ਹੋਰੀ ਅੱਜ ਵੀ ਸਾਬਤ ਕਦਮ ਨੇ ਅਤੇ ਪੰਜਾਬੀ ਜ਼ੁਬਾਨ ਅਤੇ ਅਦਬ ਦੀ ਖਿਦਮਤ ਕਰ ਰਹੇ ਨੇ। ਅੱਜ ਰੋਜ਼ਵਾਰ ਭੁਲੇਖਾ ਦੁਨੀਆ ਭਰ ਵਿੱਚ ਲਹਿੰਦੇ ਪੰਜਾਬ ਦੀ ਸਹਾਫਤ ਦੀ ਅਲਾਮਤ ਹੋਣ ਦੇ ਨਾਲ ਤਹਿਰੀਕਾਂ ਦਾ ਮੋਢੀ ਵੀ ਹੈ। ਇਸ ਇਦਾਰੇ ਨੇ ਦੇਸ਼ ਪੰਜਾਬ ਦੇ ਵਾਸੀਆਂ ਨੂੰ ਪੰਜਾਬ ਹਾਊਸ ਜਿਹਾ ਤੋਹਫਾ ਵੀ ਦਿੱਤਾ ਹੈ, ਜਿੱਥੇ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਇਦਾਰੇ ਤੋਂ ਵੱਧ ਪੰਜਾਬ ਸੇਵਾ ਹੋ ਰਹੀ ਹੈ। ਅਸੀਂ ਭੁਲੇਖੇ ਨੂੰ ਅਗਰ ਤਜਜ਼ੀਆਤੀ ਨਜ਼ਰ ਨਾਲ ਵੇਖੀਏ ਨਾ, ਤੇ ਤੁਸੀਂ ਅੰਦਾਜ਼ਾ ਕਰੋ, ਕਿਉਂਕਿ ਮੈਂ ਖੁਦ ਸੱਜਣ ਦੇ ਵਿੱਚ ਪੂਰਾ ਉਹਦੇ ਸ਼ੁਰੂ ਹੋਣ ਤੋਂ ਲੈ ਕੇ ਆਖਰੀ ਦਿਨ ਤੱਕ ਉਹਦਾ ਸਾਥ ਦਿੱਤਾ, ਵਿੱਚ ਰਜ਼ਾਕਰਾਨਾ ਕੰਮ ਕੀਤਾ, ਲੇਕਿਨ ਭੁਲੇਖੇ ਨੇ ਕਦੇ ਇਹ ਨਹੀਂ ਕਿਹਾ ਕਿ ਤੁਸੀਂ ਸਾਡੇ ਉੱਤੇ ਕੋਈ ਰਹਿਮ ਕਰੋ, ਕੋਈ ਸਾਨੂੰ ਕੋਈ ਆਪਣੇ ਚੰਦੇ ਦਿਓ, ਆਪਣੇ ਕੋਲ ਲਿਆ ਕੇ ਨਹੀਂ। ਜਿਵੇਂ ਇੱਕ ਕਮਰਸ਼ਲ ਇੱਕ ਹੁੰਦਾ ਪ੍ਰੋਜੈਕਟ ਹੁੰਦਾ, ਉਸ ਤਰ੍ਹਾਂ ਭੁਲੇਖੇ ਨੂੰ ਚਲਾਇਆ ਗਿਆ ਕਿ ਉਹਦੇ ਵਿੱਚ ਬਿਲਕੁਲ ਕੋਈ ਮਾਜ਼ਰਤ ਹਰ ਰਵੱਈਆ ਨਹੀਂ ਮੁਦੱਸਰ ਇਕਬਾਲ ਬੱਟ ਨੇ ਰੱਖਿਆ।
ਔਰ ਬੜੇ ਹੀ ਫਖਰ ਨਾਲ ਉਹਨੂੰ ਪੂਰੀ ਪੰਜਾਬੀ ਮੂਵਮੈਂਟ ਦਾ ਵੀ ਇੱਕ ਆਰਗਨ ਬਣਾ ਦਿੱਤਾ ਔਰ ਪੰਜਾਬੀ ਮੂਵਮੈਂਟ ਸਾਰੀ ਉਹਦੀ ਵਜ੍ਹਾ ਨਾਲ ਕਈ ਗੁਣਾ ਜ਼ੋਰ ਵੀ ਫੜਦੀ ਚਲੀ ਗਈ। ਇਹ ਵੀ ਭੁਲੇਖੇ ਦਾ ਅਸਲ ਰੂਪ ਕਿ ਉਹਨੇ ਆਪਣਾ ਵਜੂਦ ਵੀ ਬੜੇ ਹੀ ਮਾਣ ਨਾਲ ਮਨਵਾਇਆ। ਉਹਨੇ ਆਪਣੇ ਹੀ ਲਈ ਵੀ ਕੱਦ ਉਹ ਜਿਹੜਾ ਉਹ ਹਾਸਲ ਕੀਤਾ ਅਤੇ ਇਸ ਮੂਵਮੈਂਟ ਇਸ ਤਹਿਰੀਕ ਪੰਜਾਬੀ ਨੂੰ ਵੀ ਇੱਕ ਉੱਚਾ ਕੱਦ ਦਿੱਤਾ। ਅਤੇ ਅੱਜ ਤਾਂ ਹੀ ਪੰਜਾਬੀ ਭਾਵੇਂ ਉਹ ਕਲਚਰਲ ਡੇ ਹੋਵੇ, ਭਾਵੇਂ ਉਹ ਪੰਜਾਬੀ ਜਿਹੜਾ ਸਾਡਾ ਮਦਰ ਲੈਂਗੁਏਜ ਡੇ ਮਾਂ ਬੋਲੀ ਦਿਹਾੜਾ ਹੋਵੇ, ਉਹਦੀ ਵੀ ਤੁਸੀਂ ਵੇਖਦੇ ਹੋ ਕਿ ਭਰਵੀਂ ਅਗਰ ਨੁਮਾਇੰਦਗੀ ਕਰ ਰਿਹਾ ਹੁੰਦਾ ਤਾਂ ਭੁਲੇਖਾ ਹੀ ਕਰ ਰਿਹਾ ਹੁੰਦਾ। ਫਿਰ ਹਰ ਰੋਜ਼ ਕੋਈ ਨਾ ਕੋਈ ਪੰਜਾਬੀ ਤਹਿਰੀਕ ਦਾ ਕੋਈ ਨਾ ਕੋਈ ਇਕੱਠ ਇਸ ਪੰਜਾਬ ਹਾਊਸ ਵਿੱਚ ਜਿਹੜਾ ਕਿ ਭੁਲੇਖਾ ਦਾ ਪਬਲਿਸ਼ਿੰਗ ਹਾਊਸ ਹੈ ਉਹਦੇ ਵਿੱਚ ਹੋ ਰਿਹਾ ਹੁੰਦਾ ਹੈ, ਯਾਨੀ ਆਪਣੀ ਖਬਰ ਆਪ ਤਿਆਰ ਕਰ ਰਿਹਾ ਹੁੰਦਾ ਭੁਲੇਖਾ। ਅਤੇ ਇਹ ਹੀ ਇੱਕ ਪਛਾਣ ਹੈ, ਇਹ ਹੀ ਮਹਾਂਦਰਾ ਪੰਜਾਬੀ ਅੱਜ ਦੀ ਜਦੀਦ ਸਹਾਫਤ ਦਾ ਰੋਜ਼ਵਾਰ ਭੁਲੇਖਾ ਲਾਹੌਰ। ਮੁਦੱਸਰ ਇਕਬਾਲ ਭੱਟ ਹੋਰੀ ਆਪਣੀ ਹਯਾਤੀ ਵਿੱਚ ਕੋਈ ਹੋਰ ਕੰਮ ਨਾ ਕਰਦੇ, ਸਿਰਫ ਰੋਜ਼ਵਾਰ ਭੁਲੇਖਾ ਦਾ ਇਜਰਾ ਕਰਕੇ ਇਹਨੂੰ ਮੁਸਲਸਲ ਛਾਪਦੇ ਰਹਿੰਦੇ ਤਾਂ ਵੀ ਅਜੋਕੇ ਵੇਲੇ ਦੀ ਤਾਰੀਖ ਉਹਨਾਂ ਦਾ ਜ਼ਿਕਰ ਕੀਤਿਓਂ ਬਿਨਾਂ ਮੁਕੰਮਲ ਨਹੀਂ ਸੀ ਹੋਣੀ। ਪਰ ਉਹਨਾਂ ਨੇ ਇਸ ਤੋਂ ਵੀ 4 ਪੈਰ ਅਗਾਂਹ ਪੁੱਟ ਕੇ ਜਿਹੜਾ ਪੰਜਾਬ ਹਾਊਸ ਦਾ ਮਨਸੂਬਾ ਸ਼ੁਰੂ ਕੀਤਾ, ਇਹਦੇ ਨਾਲ ਪੰਜਾਬੀ ਜ਼ਬਾਨ ਨੂੰ, ਪੰਜਾਬੀ ਬੋਲਣ ਵਾਲਿਆਂ ਨੂੰ, ਪੰਜਾਬੀ ਤਹਿਰੀਕਾਂ ਨੂੰ ਜਿਹੜਾ ਇੱਕ ਤਵਾਨਾਈ ਮਿਲੀ ਹੈ, ਉਹਦੀ ਮਿਸਾਲ ਪੰਜਾਬੀ ਤਾਰੀਖ ਵਿੱਚ ਸਾਨੂੰ ਕਿਧਰੇ ਹੋਰ ਨਹੀਂ ਮਿਲਦੀ। ਇਹ ਕੰਮ ਸਾਰੇ ਪੰਜਾਬੀ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ ਕਰਨੇ ਚਾਹੀਦੇ ਸੀ, ਲੇਕਿਨ ਤਨੇ ਤਨਹਾ ਮੁਦੱਸਰ ਇਕਬਾਲ ਭੱਟ ਹੋਰਾਂ ਨੇ ਇਹ ਜ਼ਿੰਮੇਵਾਰੀ ਨਿਭਾ ਕੇ ਸਾਬਤ ਕੀਤਾ ਹੈ ਕਿ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ, ਤੁਸੀਂ ਸਿਰਫ ਔਰ ਸਿਰਫ ਬਹਾਨੇ ਬਣਾ ਕੇ ਆਪਣਾ ਦਾਮਨ ਨਹੀਂ ਬਚਾ ਸਕਦੇ। ਸਿਰਫ ਔਰ ਸਿਰਫ ਤੁਹਾਡੀ ਸੱਚੀ ਮੁਹੱਬਤ ਆਪਣੀ ਮਿੱਟੀ ਨਾਲ ਹੈ, ਤੁਸੀਂ ਸੱਚਾ ਜਜ਼ਬਾ ਰੱਖਦੇ ਹੋ ਆਪਣੀ ਧਰਤੀ ਦੀ ਸੇਵਾ ਕਰਨ ਦਾ, ਅਤੇ ਔਕੜਾਂ ਮੁਸ਼ਕਿਲਾਂ ਆਪਣੇ ਆਪ ਹੀ ਰੱਬ ਤਾਲਾ ਦੂਰ ਕਰ ਦਿੰਦਾ ਹੈ। ਸੋ ਅੱਜ ਜੋ ਰੋਜ਼ਵਾਰ ਭੁਲੇਖਾ ਨੇ ਜਿਹੜੇ ਦੀਵੇ ਬਾਲੇ ਨੇ ਪੰਜਾਬ ਸੇਵਾ ਦੇ, ਉਹ ਪਹਿਲੇ ਨਾਲੋਂ ਵੱਧ ਰੋਸ਼ਨੀ ਕਰ ਰਹੇ ਨੇ ਔਰ ਇਸ ਚਾਨਣ ਦੇ ਵਿੱਚ ਜਿਹੜੇ ਹੋਰ ਮਨਸੂਬੇ ਲੋਕ ਸ਼ੁਰੂ ਕਰ ਰਹੇ ਨੇ ਪੰਜਾਬ ਸੇਵਾ ਦੇ, ਖਾ ਉਹ ਤਹਿਰੀਕਾਂ ਰਾਹੀਂ ਹੋਣ, ਖਾ ਉਹ ਕਾਨਫਰੰਸਾਂ ਰਾਹੀਂ ਹੋਣ, ਜਾਂ ਪੰਜਾਬੀ ਬੋਲੀ ਦੇ ਹਵਾਲੇ ਨਾਲ ਖੋਜ ਪਰਖ ਦਾ ਕੰਮ ਹੋਵੇ, ਇਹ ਜਿਹੜਾ ਦੀਵਾ ਰੋਜ਼ਵਾਰ ਭੁਲੇਖਾ ਨੇ ਬਾਲਿਆ ਸੀ, ਉਹਦੀ ਰੋਸ਼ਨੀ ਹਰ ਨਵੇਂ ਦਿਨ ਦੇ ਨਾਲ, ਹਰ ਗੁਜ਼ਰਦੇ ਪਲ ਦੇ ਨਾਲ, ਵੇਲੇ ਦੇ ਨਾਲ ਉਹਦਾ ਚਾਨਣ ਵੱਧ ਰਿਹਾ ਹੈ। ਇਹਦਾ ਕ੍ਰੈਡਿਟ ਤਨੇ ਤਨਹਾ ਮੁਦੱਸਰ ਇਕਬਾਲ ਭੱਟ ਹੋਰਾਂ ਨੂੰ ਜਾਂਦਾ ਹੈ। ਪੰਜਾਬੀ ਅਖਬਾਰ ਭੁਲੇਖਾ ਦੇ ਨਾਲ ਉਹਨਾਂ ਪੰਜਾਬੀਆਂ ਨੂੰ ਤੇ ਪੰਜਾਬੀ ਵਸੇਬ ਨੂੰ ਪੰਜਾਬ ਹਾਊਸ ਦੇ ਨਾਂ ਨਾਲ ਇੱਕ ਬੜਾ ਵੱਡਾ ਤੋਹਫਾ ਦਿੱਤਾ, ਜਿੱਥੇ ਇੰਨੀਆਂ ਵੱਡੀਆਂ ਤਕਰੀਬਾਤ ਹੋ ਰਹੀਆਂ ਨੇ ਔਰ ਇੰਨੀਆਂ ਤਕਰੀਬਾਤ ਹੋ ਰਹੀਆਂ ਨੇ ਕਿ ਮੈਂ ਸਮਝਣਾ ਕਿ ਹੋਰ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਇਦਾਰੇ ਵਿੱਚ ਇਸ ਤਰ੍ਹਾਂ ਦੀਆਂ ਤਕਰੀਬਾਤ ਨਹੀਂ ਹੋ ਰਹੀਆਂ। ਅਸੀਂ ਵਧਾਈਆਂ ਦਿੰਦੇ ਹਾਂ ਮੁਦੱਸਰ ਇਕਬਾਲ ਭੱਟ ਹੋਰਾਂ ਨੂੰ ਕਿ ਉਹ ਨਾ ਸਿਰਫ ਪੰਜਾਬੀ ਦੇ ਕਾਮੇ ਨੇ, ਬਲਕਿ ਉਹ ਸਾਡੀ ਪੰਜਾਬ ਧਰਤੀ ਦੇ ਹੀਰੇ ਨੇ। ਉਹਨਾਂ ਨੂੰ ਸਲਾਮ। ਮੁਦੱਸਰ ਇਕਬਾਲ ਭੱਟ ਹੋਰੀ ਪੰਜਾਬ ਦੇ ਉਹ ਹੀਰੋ ਨੇ ਜਿਨ੍ਹਾਂ ਸਹਾਫਤ, ਅਦਬ ਤੇ ਤਹਿਰੀਕੀ ਮੈਦਾਨ ਅੰਦਰ ਅਜਿਹੀ ਤਾਰੀਖ ਲਿਖੀ ਹੈ ਜਿਹੜੀ ਆਉਣ ਵਾਲੀ ਨਸਲ ਨੂੰ ਆਪਣੀ ਹੋਂਦ ਨਾਲ ਜੋੜਨ ਦੀ ਤਹਿਰੀਕ ਦੇਵੇਗੀ।